ਵਰਕਰਸ ਆ ਉਹਨਾਂ ਨੂੰ ਇਮੀਡੀਏਟਲੀ ਵੋਟਿੰਗ ਰਿਸਟ੍ਰਿਕਸ਼ਨ ਲਾ ਜਿਹੜਾ ਆ ਪਾਸ ਕਰਨਾ ਚਾਹੀਦਾ ਹੈਗਾ ਆ। ਟਰੂਥ ਸੋਸ਼ਲ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਲਿਖਿਆ ਵੀ ਜੋ ਹੀਅਰਿੰਗਸ DNI ਨੋਮੀਨੀ ਜੇ ਕਲੇਟਨ ਦੀਆਂ ਹੋਣੀਆਂ ਸੀਗੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਤੇ ਉਸ ਨੂੰ ਸਾਈਡ ਤੇ ਰੱਖ ਕੇ ਜੋ ਆਪਣਾ ਸੇਵ ਅਮਰੀਕਾ ਐਕਟ ਵਾਲਾ ਹੈਗਾ ਆ ਤੇ ਨਾਲ ਫੀਸਾ ਵਾਲਾ ਹੈਗਾ ਤੇ ਨਾਲ ਜਿਹੜਾ ਵੋਟਿੰਗ ਵਾਲਾ ਇਹਦੇ ਉੱਤੇ ਜੋ ਆ ਵੋਟਿੰਗ ਕੀਤੀ ਜਾਵੇ, ਇਹਦੇ ਉੱਤੇ ਜਿਹੜਾ ਆ ਇਮੀਡੀਏਟਲੀ ਵਰਕ ਕੀਤਾ ਜਾਵੇ। ਜੀ, ਸੋ ਨੋਮੀਨੇਸ਼ਨ ਨੂੰ ਹਰਜੋਤ ਸਿੰਘ ਜੀ ਟਰੰਪ ਡਿਲੇ ਜਿਹੜਾ ਉਹ ਕਰ ਰਹੇ ਆ, ਪਰ ਰਿਪਬਲਿਕਨਸ ਕਹਿ ਰਹੇ ਆ ਵੀ ਅਸੀਂ ਇਹ ਜਿਹੜੀਆਂ ਹੀਅਰਿੰਗਸ ਆ ਉਹ ਕਰਾਂਗੇ, ਕਿਉਂਕਿ ਮੈਜੋਰਟੀ 'ਚ ਨੇ ਰਿਪਬਲਿਕਨ ਤੇ ਉਹਨਾਂ ਦੀਆਂ ਕਮੇਟੀਆਂ ਨੇ ਤੇ ਉਹ ਕਮੇਟੀਆਂ ਜਿਹੜੀਆਂ ਆ ਉਸ ਤਰੀਕੇ ਦੇ ਨਾਲ ਉਹ ਚਲਾ ਰਹੇ ਨੇ। ਉਹ ਕਾਫੀ ਜਿਹੜੇ GOP ਦੇ ਲੀਡਰਸ ਆ ਉਹ ਝੱਕੇ ਜਿਹੜੇ ਉਹ ਰਹਿ ਗਏ ਸਵੇਰੇ ਜਦ ਉਹਨਾਂ ਨੇ ਟਰੰਪ ਦੀ ਇਹ ਜਿਹੜੀ ਸਟੇਟਮੈਂਟ ਆ ਸੋਸ਼ਲ ਮੀਡੀਆ ਦੇ ਉੱਤੇ ਦੇਖੀ ਆ ਤੇ ਹੁਣ ਕਹਿੰਦੇ ਵੀ ਇਹ ਪਤਾ ਨਹੀਂ ਆ ਵੀ ਕਲੇਟਨ ਆਪਣੀ ਹੀਅਰਿੰਗ ਦੇ ਲਈ ਉਹ ਆਊਗਾ ਜਾਂ ਨਹੀਂ ਆਊਗਾ, ਕਿਉਂਕਿ ਪ੍ਰੈਜ਼ੀਡੈਂਟ ਤਾਂ ਕਹਿ ਰਿਹਾ ਵੀ ਇਹ ਆਪਣੀ ਜਿਹੜੀ ਹੀਅਰਿੰਗ ਆ ਉਹਨੂੰ ਕੈਂਸਲ ਤੁਸੀਂ ਕਰ ਦੇਵੋ। ਸੇਵ ਅਮਰੀਕਾ ਐਕਟ ਦੇ ਮਗਰ ਜਿਹੜੇ ਉਹ ਪਏ ਆ ਉਹਨਾਂ ਨੂੰ ਨਜ਼ਰ ਆ ਰਿਹਾ ਆ ਵੀ ਜਿੰਨੇ ਘੱਟ ਤੋਂ ਘੱਟ ਜਿੱਦਾਂ ਵੋਟਰ ਸੁਧਾਈ ਦੇ ਨਾਂ ਦੇ ਉੱਤੇ ਭਾਰਤ ਦੇ ਵਿੱਚ ਵੋਟਾਂ ਲੋਕਾਂ ਦੀਆਂ ਘੱਟ ਹੋ ਰਹੀਆਂ, ਸੋ ਇੱਥੇ ਵੀ ਉਹ ਚਾਹ ਰਹੇ ਆ ਵੀ ਘੱਟ ਤੋਂ ਘੱਟ ਲੋਕ ਵੋਟ ਪਾਉਣ, ਜਿਹਦੇ ਨਾਲ ਫਿਰ ਇਹਨਾਂ ਦਾ ਚਾਂਸ ਜਿਹੜਾ ਉਹ ਸ਼ਾਇਦ ਬਣ ਜਾਵੇ। ਸੋ ਮਿਡ ਟਰਮ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਅਸਰ ਪਾਉਣ ਦੀ ਪੂਰੀ ਤਰ੍ਹਾਂ ਜਿਹੜੀ ਉਹ ਕੋਸ਼ਿਸ਼ ਆ, ਬਗੈਰ ਕਿਸੇ ਐਵੀਡੈਂਸ ਤੋਂ ਹਰ ਵਾਰੀ ਇਹ ਦਾਅਵਾ ਜਿਹੜਾ ਉਹ ਕਰਦੇ ਆ। ਜਿੰਨੀ ਵਾਰ ਵੀ ਇਹਨਾਂ ਦੇ ਜਿਹੜੇ ਦਾਅਵੇ ਅਦਾਲਤ ਦੇ ਵਿੱਚ ਗਏ ਆ, ਹਮੇਸ਼ਾ ਪਟਕਣੀ ਜਿਹੜੀ ਉਹਨਾਂ ਦਾਅਵਿਆਂ ਦੇ ਉੱਤੇ ਜਿਹੜੀ ਉਹ ਪਈ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਹੋ ਰਹੀਆਂ ਆ। ਸੋ ਜੇ ਕਲੇਟਨ ਟਰੰਪ ਉਹਨਾਂ ਨੇ ਲਿਖਿਆ ਵੀ ਜੇ ਕਲੇਟਨ ਆਪਾਂ ਕੈਂਸਲ ਕਰ ਰਹੇ ਹਾਂ ਸੈਨੇਟ ਦੀਆਂ ਹੀਅਰਿੰਗ, ਡਿਪਾਰਟਮੈਂਟ ਜਿਹੜਾ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਲਈ ਜਿਹੜਾ ਇਹਨਾਂ ਨੂੰ ਨਾਮਜ਼ਦ ਕੀਤਾ ਆ ਉਸ ਤੇ ਜਿਹੜਾ ਉਹ ਲਈ। ਸੋ ਕਹਿੰਦੇ ਵੀ ਜਿੰਨੀ ਦੇਰ ਤੱਕ ਅਸੀਂ ਉਨੀ ਦੇਰ ਤੱਕ ਕਿਉਂ ਨਹੀਂ ਵਧਾਂਗੇ ਜਿੰਨੀ ਦੇਰ ਤੱਕ ਉਹਨਾਂ ਦਾ ਇੱਕ ਹੋਰ ਬੰਦਾ ਜੇਮੀ ਮੈਕਡੋਨਲਡ ਉਹਨੂੰ ਅਪਰੂਵ ਨਹੀਂ ਤੁਸੀਂ ਕਰ ਦਿੰਦੇ US ਦੇ ਅਟਰਨੀ ਦੇ ਤੌਰ ਦੇ ਉੱਤੇ, ਤੇ ਉਨੀ ਦੇਰ ਤੱਕ ਰੀਅਲਟਰ ਤੇ ਹੋਮ ਬਿਲਡਰ ਬਿਲ ਪੁਲਟੇ ਜਿਹੜਾ ਐਕਟਿੰਗ ਡਾਇਰੈਕਟਰ ਦੇ ਕੰਮ ਵਜੋਂ ਭੂਮਿਕਾ ਨਿਭਾਊਗਾ, ਨੈਸ਼ਨਲ ਇੰਟੈਲੀਜੈਂਸ ਤੇ ਐਕਟਿੰਗ ਡਾਇਰੈਕਟਰ ਦੀ ਭੂਮਿਕਾ ਦੇ ਵਿੱਚ ਜਿਹੜਾ ਹੋਊਗਾ। ਹਾਊਸਿੰਗ ਅਫੀਸ਼ੀਅਲ ਆ ਜਿਸ ਨੂੰ ਕੋਈ ਐਕਸਪੀਰੀਅੰਸ ਨਹੀਂ ਹੈ ਨੈਸ਼ਨਲ ਸਿਕਿਉਰਿਟੀ ਦਾ, ਤੇ ਵੈਸੇ ਵੀ ਉਸ ਦੇ ਦੁਆਰਾ ਜਿਹੜੇ ਟਰੰਪ ਦੇ ਕ੍ਰਿਟਿਕਸ ਆ ਉਹਨਾਂ ਨੂੰ ਇਨਵੈਸਟੀਗੇਸ਼ਨ ਇਹਦੇ ਹੱਥੋਂ ਜਿਹੜੀ ਉਹ ਕਰਵਾਉਂਦੇ ਰਹੇ ਆ। ਸੋ ਬਿਲਕੁਲ ਹੀ ਸ਼ੇਮਲੈਸ ਤਰੀਕੇ ਦੇ ਨਾਲ ਟਰੰਪ ਹੁਣੇ ਆਪਣੇ ਜਿਹੜੇ ਬੰਦੇ ਆ ਆਪਣੇ ਵਿਰੋਧੀਆਂ ਦੀ ਕਹਿ ਲਓ ਵੀ ਗੁੱਠੇ ਲਾਉਣ ਦੇ ਲਈ ਉਸ ਤਰੀਕੇ ਦੇ ਨਾਲ ਜਿਹੜਾ ਅੱਗੇ ਵੱਧ ਰਹੇ ਆ। ਸੋ ਫੀਸਾ ਵਾਲਾ ਆਲਰੇਡੀ ਐਕਸਪਾਇਰ ਹੋਣ ਦੀ ਕਗਾਰ ਦੇ ਉੱਤੇ ਜਿਹੜਾ ਉਹ ਪਹੁੰਚਿਆ ਜਿਹੜਾ ਉਹ ਹੋਇਆ ਆ। ਟਰੰਪ ਉਹਨਾਂ ਨੇ ਇਹ ਵੀ ਇੱਕ ਡਿਮਾਂਡ ਜਿਹੜੀ ਉਹ ਰੱਖੀ ਆ, ਜਿਹੜੀ ਇਹਨਾਂ ਦੀ ਜਿਹੜੀ ਡਿਮਾਂਡ ਆ ਉਹਨਾਂ ਦੇ ਉਲਟ ਜਿਹੜੇ ਟੌਮ ਕਾਟਨ ਆਰਕਨਸਾ ਦੇ ਰਿਪਬਲਿਕਨ ਜਿਹੜੇ ਚੇਅਰਮੈਨ ਇੰਟੈਲੀਜੈਂਸ ਕਮੇਟੀ ਦੇ ਉੱਤੇ, ਤੇ ਉਹਨਾਂ ਨੇ ਇਹ ਲਿਖਿਆ ਵੀ ਜੇ ਕਲੇਟਨ ਇਜ਼ ਅ ਪੈਂਡਿੰਗ ਨੋਮੀਨੀ ਬਿਫੋਰ ਇੰਟੈਲੀਜੈਂਸ ਕਮੇਟੀ ਵੀ ਵਿਲ ਪ੍ਰੋਸੀਡ ਵਿਦ ਦਿਸ ਹੀਅਰਿੰਗ as scheduled unless the president directs him not to appear or withdraws his nomination। ਵੀ ਅਸੀਂ ਜਿਹੜੀ ਸੁਣਵਾਈ ਆ ਉਹ ਕਰਨੀ ਆ, ਉਹ ਕਮੇਟੀ ਦੇ ਦੀ ਜਿਹੜੀ ਪ੍ਰੋਸੀਡਿੰਗ ਆ ਹੀਅਰਿੰਗ ਆ ਉਸੇ ਤਰੀਕੇ ਦੇ ਨਾਲ ਜਿਹੜੀ ਉਹ ਜਾਰੀ ਰਹੂਗੀ ਅਨਲੈਸ ਰਾਸ਼ਟਰਪਤੀ ਉਹਨੂੰ ਆਉਣ ਤੋਂ ਰੋਕਦੇ ਆ ਤੇ ਜਾਂ ਉਹਦੀ ਨੋਮੀਨੇਸ਼ਨ ਉਸ ਨੂੰ ਜਿਹੜਾ ਉਹ ਵਾਪਸ ਲੈ ਲੈਂਦੇ ਹੈਗੇ ਆ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਰੌਲਾ ਰੱਪਾ ਇਸ ਬਾਬਤ ਅਚਨਚੇਤੇ ਟਰੰਪ ਹੁਣਾਂ ਦੇ ਸੋਸ਼ਲ ਮੀਡੀਆ ਦੇ ਬਿਆਨ ਨੂੰ ਲੈ ਕੇ ਜਿਹੜਾ ਉਹ ਪੈ ਚੁੱਕਾ ਆ, ਤੇ ਸਾਰੇ ਜਾਣੇ ਇਸ ਟਾਈਮ ਸ਼ਸ਼ੋ ਪੰਚ ਆ ਵੀ ਅੱਗੇ ਬਣਨਾ ਕੀ ਹੈਗਾ ਆ।